ਅਰਸਲਾਨ ਸਾਹਿਬ ਇਹ ਤੇ ਮੈਨੂੰ ਲੱਗਦਾ ਕਿ 5-0 ਹੁਣ ਆਰਾਮ ਨਾਲ ਹੋ ਜਾਏਗਾ ਜਿੱਦਾਂ ਇੰਗਲਿਸ਼ ਟੀਮ ਖੇਡਦੀ ਪਈ ਹੈ। ਇਸ ਤੋਂ ਚੰਗਾ ਤਾਂ ਜ਼ਿੰਬਾਬਵੇ ਦੀ ਟੀਮ ਖੇਡ ਲਏਗੀ। और सर तुसी जिम्बाब्वे ਦੀਆਂ ਗੱਲਾਂ ਕਰਦੇ ਜੇ ਮੈਂ ਤੇ ਕਹਿਣਾ ਹੁਣ ਇੰਗਲੈਂਡ ਦੀ ਟੀਮ ਤੇ ਕੀਨੀਆ ਦਾ ਜੋੜ ਬਣਦਾ ਹੈ। ਇੰਗਲੈਂਡ ਤੇ ਟੀਮ ਤੇ ਨਾਲ ਕੀਨੀਆ ਜਾਂ ਫਿਰ ਕੋਈ ਬੰਗਲਾदेश ਜਾਂ ਜ਼ਿੰਬਾਬਵੇ ਜੈਸੀ ਟੀਮ ਹੋਵੇ ਤੇ ਉਹਨਾਂ ਦਾ ਮੁਕਾਬਲਾ ਬਣਦਾ ਹੈ ਕਿਉਂਕਿ ਜਿਹੜੇ ਅਸੀਂ ਪਿਛਲੇ ਕੋਈ 2-4 ਸਾਲਾਂ ਤੋਂ ਹਾਲਾਤ ਇੰਗਲੈਂਡ ਟੀਮ ਦੇ ਵੇਖ ਰਹੇ ਹਾਂ ਉਹ ਜਿਹੜਾ ਇਹ ਬੇਸਬਾਲ ਕ੍ਰਿਕਟ ਦਾ ਇਹਨਾਂ ਨੇ ਜਿਹੜਾ ਇੱਕ ਪ੍ਰੋਪੇਗੈਂਡਾ ਕੀਤਾ ਕਿ ਅਸੀਂ ਜੀ ਉਹ ਖੇਡ ਰਹੇ ਹਾਂ ਤੇਜ਼ ਤਰੀਨ ਕ੍ਰਿਕਟ ਮਾਡਰਨ ਕ੍ਰਿਕਟ ਖੇਡ ਰਹੇ ਹਾਂ। ਉਹ ਮਾਡਰਨ ਕ੍ਰਿਕਟ ਖੇਲਦੇ ਜਿਹੜਾ ਟੈਸਟ ਵੀ ਭੁੱਲ ਚੁੱਕੇ ਨੇ। ਆਇਆ ਕਿ ਇਹਨਾਂ ਦੇ ਸੀਨੀਅਰ क्रिकेटर भी इहदे उत्ते तनकीद करते हुए नजर आ रहे हैं कि किहड़ी मॉडर्न क्रिकेट खेडी जा रहे हैं कि इन्हां ने ते इत्थे साडा नक लवाता है। अगर गल कीती जाए इंग्लैंड दी टीम दी ते इंग्लैंड दी टीम जिहड़ी ओ बॉलिंग ते कदरे बेहतर उन्हां दी किते नजर आंदी लेकिन उनदी बैटिंग जिहड़ी उनदे बैटर ओही भुलदे नजर आ रहे हैं। अगर गल कीती जाए बेन स्टोक्स दी ते उहने एक दफा फिर अपनी जिम्मेदारियां ते निभाईयां ने। उनदी कंधियां ते जिहड़ा बोझ पाया गया उन्हें ते कोशिश कीती है कि ओ जिहड़ा स्कोर ਨੂੰ ਥੋੜਾ ਜਿਹਾ ਅੱਗੇ ਲੈ ਕੇ ਚੱਲੇ ਲੇਕਿਨ ਉਸ ਤੋਂ ਬਾਅਦ ਪੂਰੀ ਟੀਮ ਕਰੋਲੇ ਦੀ ਗੱਲ ਕਰੋ ਜਾਂ ਫਿਰ ਬਾਕੀ ਪੂਰੀ ਟੀਮ ਦੀ ਜੋ ਰੂਟ ਨੇ ਪਿਛਲੀ ਜੋ ਕਿ ਇਨਿੰਗ ਅੱਛੀ ਖੇਲੀ ਉਹਨੇ ਥੋੜਾ ਜਿਹਾ ਆਪਣੇ ਕੰਧੇ ਤੇ ਜ਼ਿੰਮੇਵਾਰੀਆਂ ਉਹਨੇ ਲਈਆਂ ਲੇਕਿਨ ਉਸ ਦੇ ਬਾਵਜੂਦ ਜਿਹੜਾ ਪੂਰੀ ਟੀਮ ਫਲਾਪ ਨਜ਼ਰ ਆਈ ਹੈ। ਔਰ ਆਰਚਰ ਜਿਹੜਾ ਇੱਕ ਬੋਲਰ ਹੋ ਕੇ ਉਹ ਅਗਰ ਕੁਝ ਥੋੜੇ ਜਿਹੇ ਸਕੋਰ ਕਰ ਸਕਦਾ ਹੈ ਤੇ ਦੂਜੇ ਇਹਨਾਂ ਦੇ ਪਲੇਅਰ ਕਿਉਂ ਇੰਨੀ ਭੀਗੀ ਬਿੱਲੀ ਬਣ ਗਏ ਨੇ ਕਿ ਇਹਨਾਂ ਕੋਲ ਸਕੋਰ ਜਿਹੜਾ ਆਸਟ੍ਰੇਲੀਆ ਦੇ ਸਾਹਮਣੇ ਹੋ ਹੀ ਨਹੀਂ ਰਿਹਾ। ਵੈਸੇ ਵੀ ਅਗਰ ਦੇਖਿਆ ਜਾਏ ਆਸਟ੍ਰੇਲੀਆ ਦੀ ਟੀਮ ਦੀ ਤੇ ਤੁਹਾਡੇ ਸਾਹਮਣੇ ਜਿਹੜਾ ਉਹਨਾਂ ਦਾ ਟ੍ਰੈਵਿਸ ਹੈਡ ਜਦੋਂ ਚੱਲਦਾ ਹੈ ਤੇ ਫਿਰ ਉਹ ਟੈਸਟ ਨੂੰ ਵੀ T20 ਬਣਾ ਕੇ ਖੇਲਦਾ ਹੈ ਔਰ ਉਹਨੇ ਆਪਣੀ ਸੈਂਚਰੀ ਜਿਹੜੀ ਹੈ ਆਪਣਾ 100 ਸਕੋਰ ਜਿਹੜਾ ਮੁਕੰਮਲ ਕੀਤਾ ਹੈ ਉਹਨੇ ਆਪਣਾ ਆਖਰੀ 6 ਲਾ ਕੇ ਦੱਸਿਆ ਕਿ ਭਾਈ ਆ ਵੇਖ ਲਓ ਕਿ ਸਾਡੇ ਕੰਧਿਆਂ ਦੇ ਵਿੱਚ ਸਾਡੇ ਮੋਢਿਆਂ ਦੇ ਉੱਤੇ ਜਿਹੜਾ ਭਾਰ ਹੈ ਤੇ ਅਸੀਂ ਭਾਰ ਚੁੱਕਣਾ ਜਾਣਦੇ ਹਾਂ। ਔਰ ਉਹਨੇ ਬੜੇ ਬਿਹਤਰੀਨ ਤਰੀਕੇ ਨਾਲ ਆਪਣੇ ਕੈਰੀਅਰ ਦੀ ਜਿਹੜੀ 11ਵੀਂ ਸੈਂਚਰੀ ਔਰ ਉਹਨੇ ਇਸ ਜੋ ਕਿ ਐਸ਼ੇਜ਼ ਸੀਰੀਜ਼ ਦੀ ਜਿਹੜੀਆਂ ਨੇ ਚੌਥੀ ਸੈਂਚਰੀ ਬਣਾ ਕੇ ਸਾਬਤ ਕਰ ਦਿੱਤਾ ਕਿ ਆਸਟ੍ਰੇਲੀਆ ਟੀਮ ਜਿਹੜੀ ਹੈ ਉਹ ਕਿਸੇ ਵੀ ਮੈਦਾਨ ਦੇ ਵਿੱਚ ਬਿਹਤਰੀਨ ਕਾਰਗਰਦਗੀ ਦਾ ਮੁਜ਼ਾਹਰਾ ਕਰ ਸਕਦੀ ਹੈ। ਅਗਰ ਇੰਗਲੈਂਡ ਦੀ ਗੱਲ ਕੀਤੀ ਜਾਏ ਤੇ ਇੰਗਲੈਂਡ ਦੀ ਟੀਮ ਜਿਹੜੀ ਹੈ ਉਹ ਮੁਕੰਮਲ ਤੌਰ ਤੇ ਪੂਰੀ ਦੀ ਪੂਰੀ ਟੀਮ ਜਿਹੜੀ ਉਹ ਸਾਨੂੰ ਫਲॉप ਨਜ਼ਰ ਆ ਰਹੀ ਹੈ। ਉਹਦੇ ਵਿੱਚ ਬੈਨ ਸਟੋਕ ਤੋਂ ਇਲਾਵਾ ਕੋਈ ਵੀ ਪਲੇਅਰ ਜਿਹੜਾ ਹੈ ਉਹਨੂੰ ਕੋਈ ਅੱਛੀ ਪਰਫਾਰਮੈਂਸ ਕਰਦਾ ਨਜ਼ਰ ਨਹੀਂ ਆ ਰਿਹਾ ਤੇ ਜਿਹੜੇ ਮਾਮਲਾਤ ਅਗਲੇ ਸਾਨੂੰ ਨਜ਼ਰ ਆ ਰਹੇ ਨੇ ਉਹ ਅਸੀਂ ਇਹੀ ਵੇਖ ਰਹੇ ਹਾਂ ਕਿ ਮੈਨੂੰ ਲੱਗਦਾ ਹੈ ਕਿ ਇਹ ਜਿਹੜੀ ਖੇਡ ਹੈ ਇਹਨਾਂ ਦੇ ਹੱਥਾਂ ਦੇ ਵਿੱਚੋਂ ਨਿਕਲਦੀ ਨਜ਼ਰ ਆ ਰਹੀ ਹੈ। ਤੇ ਗੱਲ ਤੁਹਾਡੀ ਬਿਲਕੁਲ ਸਹੀ ਹੈ ਜਿਹੜਾ ਤੁਸੀਂ ਕਿਹਾ ਹੈ ਕਿ ਇਹ 5-0 ਦਾ ਮੁਕਾਬਲਾ ਸਾਨੂੰ ਨਜ਼ਰ ਆ ਰਿਹਾ ਹੈ ਤੇ ਜਿਵੇਂ ਇਹਨਾਂ ਦੀ ਕ੍ਰਿਕਟ ਹੈ ਜਿਵੇਂ ਇਹਨਾਂ ਦੀ ਖੇਡ ਹੈ ਔਰ ਇਹ ਯਕੀਨਨ ਜਿਹੜਾ ਹੈ ਉਹ ਐਵੇਂ ਹੋ ਸਕਦਾ ਹੈ। ਅੱਛਾ ਅਰਸਲਾਨ ਜੇ ਗੱਲ ਕਰੀਏ ਬ੍ਰੈਂਡਨ ਮੁਕੈਲਮ ਦੀ ਵੱਡੇ ਸਟਾਰ ਰਹੇ ਨੇ ਆਪਣੇ ਦੌਰ ਵਿੱਚ ਤੇ ਤੁਹਾਨੂੰ ਪਤਾ ਹੈ ਕੋਚ ਵੀ ਨੇ ਤੇ ਉਹਨਾਂ ਨੇ ਆਖਿਆ ਕਿ ਜੇ ਸਾਡੀ ਤਿਆਰੀ ਆਸਟ੍ਰੇਲੀਆ ਨਾਲੋਂ ਵੀ ਬਿਹਤਰ ਸੀਗੀ ਤੇ ਇੰਜ ਦੀ ਤਿਆਰੀ ਹੋਏਗੀ ਫਿਰ ਤੇ ਕਿਸੇ ਏਸ਼ੀਆਈ ਟੀਮ ਨੂੰ ਭੇਜ ਦੇਣਾ ਚਾਹੀਦਾ ਸੀਗਾ ਉਹ ਵੀ ਚੰਗਾ ਪਰਫਾਰਮ ਕਰ ਲੈਣਗੇ ਬਾਉਂਸੀ ਟਰੈਕ ਦੇ ਉੱਤੇ। ਸਰ ਪਤਾ ਨਹੀਂ ਇਹ ਤਿਆਰੀ ਕਿੱਥੇ ਹੋਈ ਹੈ। ਗੱਲ ਤੇ ਇਹ ਵੀ ਸਮਝ ਤੋਂ ਬਾਲਾਤਰ ਹੈ। ਅਸੀਂ ਸਾਡੀ ਸੋਚ ਵਿਚਾਰ ਤੋਂ ਵੀ ਗੱਲ ਅੱਗੇ ਲੰਘ ਗਈ ਹੈ ਕਿ ਤਿਆਰੀ ਕਿੱਥੇ ਹੋਈ ਸੀ। ਤਿਆਰੀ ਆਇਆ ਕਿ ਇਹਨਾਂ ਦੀ ਕੋਈ ਬੰਦ ਕਮਰਿਆਂ ਦੇ ਵਿੱਚ ਹੋਈ ਹੈ ਜਾਂ ਫਿਰ ਇਹਨਾਂ ਦੀ ਤਿਆਰੀ ਜਿਹੜੀ ਮੋਬਾਈਲ ਤੇ ਕੋਈ ਗੇਮਾਂ ਤੇ ਹੋਈ ਹੈ। ਤਿਆਰੀ ਇਹਨਾਂ ਦੀ ਹੋਈ ਕਿਹੜੀ ਹੈ ਇਹ ਤੇ ਬੰਦਾ ਪੁੱਛੇ ਕਿ ਇੰਨੀ ਇਹ ਨਾਕਸ ਪਰਫਾਰਮੈਂਸ ਇੰਗਲੈਂਡ ਟੀਮ ਦੀ ਉਹ ਇੰਗਲੈਂਡ ਟੀਮ ਕਿ ਜਿਨ੍ਹਾਂ ਨੇ ਤੇ ਕ੍ਰਿਕਟ ਨੂੰ ਇਜਾਦ ਕੀਤਾ ਸੀ ਜਿਨ੍ਹਾਂ ਨੇ ਟੈਸਟ ਕ੍ਰਿਕਟ ਦੇ ਉੱਤੇ ਇਹਨਾਂ ਦਾ ਬੜਾ ਇੱਕ ਜੋ ਕਿ ਇੱਕ ਪ੍ਰੈਸ਼ਰ ਸੀ ਇੱਕ ਦੱਸਦੇ ਸੀ ਕਿ ਅਸੀਂ ਜੀ ਇਹ ਕ੍ਰਿਕਟ ਖੇਲਣਾ ਚਾਹੁੰਦੇ ਹਾਂ। लेकिन आस्ट्रेलिया के सामने देखो ना जिवें पाकिस्तान ते भारत का मुकाबला होंदा है वो हिसाब है आस्ट्रेलिया दा ते इंग्लैंड दा। उत्थों दे जिहड़े शौकीन ने क्रिकेट ने जिहड़े क्रिकेट नूं मुहब्बत करन वाले पसंद करन वाले ने वो इंग्लैंड दी अपनी टीम तो चाहते ने कि सानूं कोई इस तरह दी अनप्रडिक्टेबल परफॉर्मेंस करके दिखा देण कि जिथे असीं भी कहिए कि आस्ट्रेलिया नूं इन्हां ने जिहड़ा है वो घुटनियां भार सामने करता है लेकिन वो सानूं इस तरह की कोई भी परफॉर्मेंस जिहड़ी नजर नहीं आ रही। और अगे जिहड़े मामलात नजर आ रहे ने जो कंडीशन नजर आ रही है वो यही है कि जिहड़ी इंग्लैंड टीम है वो मेरे ख्याल नाल 5-0 तो ही हारदी नजर आ रही है। अच्छा अरसलान जे गल करिए उस्मान ख्वाजा दी तुहानूं पता है कि स्टीव स्मिथ बीमार होए ने ते उन्हां नूं फिर उस्मान ख्वाजा नूं बुलाया गया है तो उन्होंने भी परफॉर्म करके विखाता है ते 39 साल की उम्र विच इस तरह की परफॉर्मेंस देना तुसीं किदां वेखदे हो किन्ना एक बेहतरी वास्ते आस्ट्रेलिया की क्रिकेट वास्ते नौजवानों नूं किन्ना अच्छा पैगाम है।
सर सलमान ख्वाजा की अगर गल की जाए तो सलमान ख्वाजा एक ऐसा कूल माइंड और एक ऐसा शख्स है कि जिहड़ा ग्राउंड दे विच अपनी बेहतरीन परफॉर्मेंस के नाल नाल लोगों के दिल भी जितदा है और वो मैसेज देंदा है कि भाई मैं एक अच्छी जिहड़ी परफॉर्मेंस हुण भी कर सकना। जबकि हाली तक असी बड़े ऐसे नौजवान देखने हैं कि जिहड़े बड़ी जल्दी जिहड़े हिम्मत हार जाते हैं जी, टेस्ट क्रिकेट खेडना साडे वस दा रोग नहीं है। लेकिन जदों वेख्या जाए इन्हां सीनियर प्लेयरां तो अगर कोहली की गल की जाए, उस्मान ख्वाजा की गल की जाए, होर इस तो उत्ते बड़े सीनियर प्लेयर ने जिहड़े हुण भी क्रिकेट ते बेहतरीन खेल रहे हैं। उत्थे तुसी उस्मान ख्वाजा ते ना रुको, अगर तुसी पैट कमिंस की गल करो कि पैट कमिंस ने इस सीरीज का पहला मैच खेलिया, पैट कमिंस ने वापसी की है तो उन्हें 3 विकटां लईआं ने। ए तुसी वेखो कि इंग्लैंड टीम वास्ते किड्डा वड्डा डरावना ख्वाब साबित होएगी। ए पूरी आस्ट्रेलियन टीम जिहड़ी इन्हां वास्ते कितनी खतरनाक साबित होएगी कि पैट कमिंस पहले नहीं सी ते ए फिर भी हारदे नजर आए ने। ते जदों पैट कमिंस ने वापसी की है, उन्हें पहला मैच ज्वाइन किया तो उत्थे उन्हें 3 विकटां लै लियां ने। तो हुण तुसी वेखो कि अगे इन्हां दे हत्थ पैर फुलदे सानू नजर आ रहे ने। अच्छा अरसलान, तुसीं कित्थे लैक समझदे हो इंग्लिश टीम नूं कि कित्थों मार खा रही है, बैटिंग फील्डिंग, या फिर तुहानूं लगदा है कि कोचिंग का मसला है, सिलैक्शन का इशू है, या कोई वड्डी टीम जिवें आ गई आस्ट्रेलिया इन्हां दे वैसे ही हौसले पस्त हो गए ने? सर अगर देखा जाए कि कोई भी टीम जिहड़ी किसी एक वजह तो कोई ते टीमां होंदियां ने कहा जाता है कि जे इन्हां दी अज फील्डिंग नहीं सही होई सी ते बड़ा ही बेहतरीन मैच जिहड़ा एक टफ मुकाबला होया तो हार गई, या फिर इन्हां दे बॉलरां ने अच्छी परफॉर्मेंस दी ते इन्हां दी बैटिंग सही नहीं। लेकिन इंग्लैंड टीम की अगर गल की जाए तो इंग्लैंड टीम वो टीम है कि जिहड़ी इस वक्त सानू लगता है कि ये साइकोलॉजिकली भी इन्हां नू प्रॉब्लम्स ने, मैंटली तौर पर भी सैट नजर नहीं आते। क्योंकि अगर आस्ट्रेलिया नू जदों वेखदे ने ते इन्हां दे हत्थ पैर फुलदे शुरू हो जाते। एक मिसाल नहीं, तुसीं इस तो पहले भी दूजी इन्हां दे जो कि मैच चुक के वेख लो, उनके स्टैट्स वेख लो, तो इंग्लैंड टीम जिहड़ी है वो इन्हां दे सामने जिहड़ा है वो सानू भीगी बिल्ली बनती हुई नजर आई है। और अगर जिहड़ी गल तुसी कर रहे जे कि ये लैक ऑफ कॉन्फिडेंस है की मामलात ने, तो मैं यही कहवांगा कि इंग्लैंड दी टीम नू आया कि इन्हां दी बैटिंग टेक्निक्स नू बेहतर करन दे नाल नाल जिहड़ा है इन्हां नू मेंटली तौर ते साइकोलॉजिकली जिहड़ा है ओ थोड़ा जिहा तैयार करना होएगा। इन्हां नू दसना होएगा कि भाई ने क्रिकेट इंज खेली जाती है, क्रिकेट खेलन दा तरीका है। हालांकि इन्हां ने कैप्टन भी चेंज करके वेख लेने, इन्हां ने कोच भी चेंज करके वेख लेने, लेकिन उस दे बावजूद जिहड़ी नाकामी है वो इंग्लैंड टीम दा पिछा नहीं छड़ रही। ते तो सवाल फिर यही पैदा हुंदे ने कि इन्हां नू अपने ज़हन दे विचों, दिमाग दे विचों जिहड़े शिकस्त दा खौफ है, जिहड़ी हार दा खौफ है, वो कढना पेगा। अदरवाइज जिहड़ा है टीम जिहड़ी है सानू इसी तरह नाकाम नजर आएगी। अच्छा असलान, जे गल कर लीए आस्ट्रेलिया विच भी एक और मैदान सज्जा है तो बिग बैश लीग दा है, तो हारिस रऊफ कल परफॉर्मेंस उन्होंने दी है तो 2 विकटां लईआं ते 33 स्कोर भी पिया है, तो शादाब का भी बल्ला चल पिया, उन्होंने बॉलिंग भी चलती पई है। तो लेकिन जे असीं गल करिए शाहीन शाह अफरीदी, पाकिस्तान वनडे टीम के कप्तान भी ने, उन्होंने लाहौर कलंदर्स में भी ट्रॉफी जिताई है, लेकिन वो 1 ओवर च 3-3 9 बालां सिटणगे तो अंपायर नूं आके बीच बचाव कराना पऊगा कि भाई तू अगले दा मुंह ना सजा दी, तू रहन दे, तेरे वास दा रोग नहीं है। तो कितना अलार्मिंग है, एम्बैरसमेंट नहीं है? सर अलार्मिंग की है, ਤੁਹਾਨੂੰ ਪਤਾ ਹੀ ਨਹੀਂ ਇਸ ਗੱਲ ਦਾ। ਇਹ ਤੇ ਭਾਈ ਨੂੰ ਇੰਨਾ ਵੱਡਾ ਡੇਂਜਰਸ ਬੋਲਰ ਸੀ ਕਿ ਉਸ ਤੋਂ ਬਾਅਦ ਅੰਪਾਇਰ ਨੇ ਕਿਹਾ ਕਿ ਭਾਈ ਨੇ ਜਿਹੜੀਆਂ ਤੁਹਾਡੇ ਕੋਲ ਵੈਰਾਈਟੀਆਂ ਨੇ ਉਹ ਸਾਡੇ ਕੋਲ ਨਹੀਂ ਨੇ, ਔਰ ਜਿਹੜੀ ਤੁਸੀਂ ਬਾਲ ਕਰ ਰਹੇ ਜੇ ਇਹ ਸਾਡੇ ਪਲੇਅਰ ਉਹਨੂੰ ਖੇਡ ਹੀ ਨਹੀਂ ਸਕਦੇ। ਫਿਰ ਤੁਹਾਡੇ ਅੱਗੇ ਇਹ ਅਸੀਂ ਹੱਥ ਜੋੜ ਕੇ ਕਹਿੰਦੇ ਆ ਕਿ ਖੁਦਾ ਦੇ ਵਾਸਤੇ ਇਹ ਗੇਂਦ ਸਾਨੂੰ ਫੜਾਓ ਤੇ ਜਾਓ ਜਾ ਕੇ ਤੁਸੀਂ ਚਾਹ ਪਾਣੀ ਕਰੋ, ਜਾ ਕੇ ਉੱਥੇ ਕੋਈ ਠੰਡਾ ਨਾਸ਼ਤਾ ਨੁਸ਼ਤਾ ਕਰੋ ਤਾਂ ਕੋਈ मतलब अपने आप ਨੂੰ ਕੂਲ ਕਰੋ। ਔਰ ਉਹਨਾਂ ਨੇ ਇਸ ਔਰ ਐਮਬੈਰਸਮੈਂਟ एम्बैरसमेंट की गल मुफाद भाई तुसी करदे जे, पूरी पाकिस्तान कौम दा इन्ना जिहड़ा है ओ सिर मैं कहना झुका के रखता है।